ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋਂ ਤੇ ਮਿੱਤਰੋ, ਪੰਜਾਬ ਸਰਕਾਰ ਧਰਤੀ ਦੀ ਰਹਿਤਲ ਬੋਲੀ ਤੇ ਤਾਰੀਖ ਨੂੰ ਮਹਿਫੂਜ਼ ਬਣਾਉਣ ਲਈ ਕੰਮ ਕਰਨ ਦਾ ਦਾਅਵਾ ਰੱਖਦੀ ਹੈ। ਇਸ ਸਵਾਲ ਨਾਲ ਵਜ਼ਾਰਤ ਇਤਲਾਤ ਤੇ ਸਕਾਫਤ ਦਾ ਕੰਮ ਵੀ ਸ਼ਲਾਘਾਯੋਗ ਹੈ, ਜਿਹਨੇ ਬਾਅਦ ਐਸੇ ਮਨਸੂਬੇ ਸ਼ੁਰੂ ਕੀਤੇ ਜਿਨ੍ਹਾਂ ਕਾਰਨ ਉਮੀਦ ਕੀਤੀ ਜਾ ਸਕਦੀ ਹੈ ਕਿ ਬਹੁਤ ਸਾਰੇ ਖੇਤਰ ਜਿਨ੍ਹਾਂ ਬਾਰੇ ਸਮਝਿਆ ਜਾ ਰਿਹਾ ਸੀ ਕਿ ਬੰਜਰ ਹੋ ਗਏ ਨੇ, ਉੱਥੇ ਤਖਲੀਕਾਤ ਦੀ ਨਵੀਂ ਫਸਲ ਉੱਗੇਗੀ, ਨਵੇਂ ਬੂਟੇ ਪੁੰਗਰਨਗੇ ਤੇ ਸਾਨੂੰ ਅਜਿਹੀ ਬਹਾਰ ਵਹਾਲੀ ਦੇਵੇਗੀ ਜਿਹਦੇ ਵਿੱਚ ਹੱਸਦਾ ਵਸਦਾ ਪੰਜਾਬ ਮਹਿਕਦਾ ਨਜ਼ਰ ਆਵੇਗਾ। ਖਾਸ ਤੌਰ ਉੱਤੇ ਪੰਜਾਬੀ ਫਿਲਮ ਦੇ ਹਵਾਲੇ ਨਾਲ ਮੌਜੂਦਾ ਹਕੂਮਤ ਨੇ ਅਹਿਮ ਕਦਮ ਚੁੱਕਿਆ। ਫਿਲਮ ਦੀ ਬਹਾਲੀ ਲਈ ਬਹੁਤ ਵੱਡੇ ਫੰਡਸ ਰੱਖੇ ਗਏ ਅਤੇ ਉਹਨਾਂ ਲੋਕਾਂ ਨੂੰ ਦਾਅਵਤ ਦਿੱਤੀ ਗਈ ਜਿਹੜੇ ਪੰਜਾਬੀ ਬੋਲੀ ਦੀ ਫਿਲਮ ਨਾਲ ਜੁੜੇ ਰਹੇ ਸਨ। ਮੈਂ ਪੰਜਾਬ ਸਰਕਾਰ ਦੀ ਨੀਅਤ 'ਤੇ ਸ਼ੱਕ ਨਹੀਂ ਕਰਦਾ। ਉਹਨੇ ਯਕੀਨੀ ਤੌਰ 'ਤੇ ਪੂਰੀ ਇਮਾਨਦਾਰੀ ਨਾਲ ਪੈਰ ਪੁੱਟਿਆ ਹੋਵੇਗਾ ਕਿਉਂ ਜੋ ਜਦੀਦ ਪਰਫਾਰਮਿੰਗ ਆਰਟ ਰਾਹੀਂ ਮੁਲਕ ਅਤੇ ਖਿੱਤੇ ਆਪਣੀ ਰਹਿਤਲ ਨੂੰ ਮਹਿਫੂਜ਼ ਬਣਾ ਰਹੇ ਨੇ। ਤੁਸੀਂ ਵੇਖੋ, ਦੁਨੀਆ ਵਿੱਚ ਤਾਰੀਖੀ ਹਵਾਲੇ ਨਾਲ ਜਿਹੜੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਨੇ, ਉਹਨੂੰ ਨਾ ਸਿਰਫ ਕਾਮਯਾਬੀ ਮਿਲਦੀ ਹੈ ਬਲਕਿ ਆਸਕਰ ਜਿਹੇ ਵੱਡੇ ਅਵਾਰਡ ਵੀ ਪੇਸ਼ ਕੀਤੇ ਜਾਂਦੇ ਨੇ। ਤਾਰੀਖੀ ਫਿਲਮਾਂ ਰਾਹੀਂ ਆਪਣੀ ਸੋਚ ਅਤੇ ਨਜ਼ਰੀਏ ਦਾ ਪ੍ਰੋਪੇਗੈਂਡਾ ਕਰਨਾ ਵੀ ਅਜੋਕੇ ਵੇਲੇ ਦੀ ਸਿਆਸਤ ਦਾ ਖਾਸ ਮਿਜ਼ਾਜ ਹੈ। ਤੁਸੀਂ ਹਿੰਦੁਸਤਾਨੀ ਫਿਲਮਾਂ ਵੇਖ ਲਵੋ ਜਿਹੜੀਆਂ ਅੱਜ ਕੱਲ੍ਹ ਖਾਸ ਤੌਰ 'ਤੇ ਆਪਣੇ ਸਿਆਸੀ ਅਤੇ ਮੁਲਕੀ ਮਫਾਦਾਂ ਨੂੰ ਸਾਹਮਣੇ ਰੱਖ ਕੇ ਬਣਾਈਆਂ ਜਾ ਰਹੀਆਂ ਨੇ। ਉਹਨਾਂ ਵਿੱਚ ਇੱਕ ਪਾਸੇ ਤਾਂ ਹਿੰਦੂ ਇੰਤਹਾ ਪਸੰਦੀ ਨੂੰ ਬੜਾਵਾ ਦਿੱਤਾ ਜਾਂਦਾ ਹੈ ਅਤੇ ਦੂਜੇ ਬੰਨੇ ਪਾਕਿਸਤਾਨ ਦੇ ਖਿਲਾਫ ਅਜਿਹੀ ਨਫ਼ਰਤ ਦਾ ਇਜ਼ਹਾਰ ਵਿਖਾਈ ਦਿੰਦਾ ਹੈ ਜਿਹੜੀ ਕਿਸੇ ਵੀ ਮੁਹੱਜ਼ਬ ਦੇਸ਼ ਜਾਂ ਮਿਜ਼ਾਜ ਦਾ ਹਿੱਸਾ ਨਹੀਂ ਹੋ ਸਕਦੀ। ਮੈਂ ਗੱਲ ਆਖਰ ਵਿੱਚ ਕੋਈ ਆਰ ਮਹਿਸੂਸ ਨਹੀਂ ਕਰਦਾ ਕਿ ਹਿੰਦੁਸਤਾਨ ਨੇ ਆਪਣੀ ਫਿਲਮ ਇੰਡਸਟਰੀ ਰਾਹੀਂ ਆਪਣੀ ਲੋਕਾਈ ਨੂੰ ਅੱਤਗਰਦੀ ਅਤੇ ਪਾਕਿਸਤਾਨ ਨਫ਼ਰਤ ਕਰਨ ਦੀ ਸਿਆਸਤ ਦਾ ਅਜਿਹਾ ਹਿੱਸਾ ਬਣਾ ਦਿੱਤਾ ਹੈ ਜਿਹੜੀ ਸ਼ਾਇਦ ਕਦੀ ਵੀ ਅਮਨ ਦੀ ਰਾਏ ਨਾ ਪੈ ਸਕੇ। ਮੈਂ ਅਜਿਹਾ ਕਿਸੇ ਵੀ ਇਕਦਾਮ ਦੀ ਹਮੇਸ਼ਾ ਨਿੰਦਿਆ ਕੀਤੀ ਹੈ ਕਿ ਆਰਟ ਨੂੰ ਤੁਸੀਂ ਹਥਿਆਰ ਬਣਾ ਕੇ ਆਪਣੇ ਦੁਸ਼ਮਣ ਜਾਂ ਮੁਖਾਲਫ ਦੇ ਖਿਲਾਫ ਇਸਤੇਮਾਲ ਕਰੋ। ਆਰਟ ਜਾਂ ਹੁਨਰ ਮੁਹੱਬਤਾਂ ਤਖਲੀਕ ਕਰਦਾ ਹੈ। ਇਹਦੇ ਰਾਹੀਂ ਸਿਰਫ ਔਰ ਸਿਰਫ ਭਾਈਚਾਰੇ ਦਾ ਸੁਣਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਫਿਲਮ ਇੰਡਸਟਰੀ ਨੇ ਹਰ ਦੌਰ ਵਿੱਚ ਅਜਿਹਾ ਬਾਸਲਾਹੀਅਤ ਅਤੇ ਵੱਡੇ ਫਨਕਾਰ ਪੈਦਾ ਕੀਤੇ ਨੇ ਜਿਹੜੇ ਪ੍ਰੋਪੇਗੈਂਡਾ ਦਾ ਜਵਾਬ ਭਰਪੂਰ ਤਰੀਕੇ ਨਾਲ ਦੇਣ ਦੀ ਸਲਾਹੀਅਤ ਰੱਖਦੇ ਨੇ। ਇਹਦੇ ਬਾਵਜੂਦ ਪਾਕਿਸਤਾਨ ਨੇ ਕਦੀ ਵੀ ਉਹ ਰਵੱਈਆ ਅਖਤਿਆਰ ਨਹੀਂ ਕੀਤਾ ਜਿਹੜਾ ਸਾਨੂੰ ਹਿੰਦੁਸਤਾਨ ਵੱਲੋਂ ਵਿਖਾਈ ਦਿੰਦਾ ਹੈ। ਮੈਂ ਜੇਕਰ ਪੰਜਾਬੀ ਬੋਲੀ ਵਿੱਚ ਬਣਨ ਵਾਲੀਆਂ ਆਪਣੀਆਂ ਫਿਲਮਾਂ ਦੀ ਗੱਲ ਕਰਾਂ ਤਾਂ ਉਹਨਾਂ ਵਿੱਚ ਖਾਸ ਤੌਰ ਉੱਤੇ ਸਿੱਖ ਪੰਜਾਬੀ ਕਿਰਦਾਰਾਂ ਨੂੰ ਬੜਾ ਹੀ ਮੁਸਬਤ ਅੰਦਾਜ਼ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ। ਅੱਜ ਵੀ ਪੰਜਾਬੀ ਫਿਲਮ ਇੰਡਸਟਰੀ ਚੜ੍ਹਦੇ ਪਾਸੇ ਦੀ ਹੋਵੇ ਜਾਂ ਲਹਿੰਦੇ ਦੀ, ਉਹਨੇ ਕਦੀ ਵੀ ਨਫ਼ਰਤ ਅਤੇ ਅੱਤਗਰਦੀ ਦਾ ਕਾਰੋਬਾਰ ਨਹੀਂ ਕੀਤਾ। ਪਰ ਜਦੋਂ ਗੱਲ ਅਸੀਂ ਬਾਲੀਵੁੱਡ ਦੀ ਕਰਦੇ ਹਾਂ ਤਾਂ ਫਿਰ ਸਾਨੂੰ ਨਫ਼ਰਤਾਂ ਤੋਂ ਵੱਖ ਕੋਈ ਹੋਰ ਸ਼ੈ ਵਿਖਾਈ ਨਹੀਂ ਜਾਂਦੀ। ਫਿਲਮ ਦੇ ਇਸ ਕਾਰੋਬਾਰ ਨੇ ਆਲਾ ਤਖਲੀਕ ਦੀ ਥਾਵੇਂ ਅਜਿਹਾ ਰੂਪ ਧਾਰ ਲਿਆ ਹੈ ਜਿਹੜਾ ਸਮਾਜ ਨੂੰ ਬੜੀ ਬੁਰੀ ਤਰ੍ਹਾਂ ਖਰਾਬੀ ਵੱਲ ਲੈ ਕੇ ਜਾ ਰਿਹਾ ਹੈ। ਮੈਂ ਹੈਰਾਨ ਹਾਂ ਕਿ ਹਿੰਦੁਸਤਾਨ ਦੇ ਸੈਕੂਲਰ ਅਤੇ ਅਮਨ ਪਸੰਦ ਲੋਕ ਵੀ ਇਹਦੇ ਖਿਲਾਫ ਉਂਝ ਆਵਾਜ਼ ਨਹੀਂ ਚੁੱਕਦੇ ਜਿਵੇਂ ਉਹਦੇ ਨਜ਼ਰੀਆਤ ਜਾਂ ਫਿਰ ਨਾਅਰੇ ਤਕਾਜ਼ਾ ਕਰਦੇ ਨੇ। ਗੱਲ ਹੋ ਰਹੀ ਸੀ ਪਾਕਿਸਤਾਨੀ ਫਿਲਮ ਇੰਡਸਟਰੀ ਨੂੰ ਆਪਣੇ ਪੈਰਾਂ ਉੱਤੇ ਖੜਾ ਕਰਕੇ ਧਰਤੀ ਦੀ ਰਹਿਤਲ ਅਤੇ ਬੋਲੀ ਨੂੰ ਮਹਿਫੂਜ਼ ਕਰਨ ਦੀ। ਜਿਹੜੇ ਵੱਡੇ ਫੰਡਸ ਪੰਜਾਬ ਸਰਕਾਰ ਨੇ ਇਸ ਮਕਸਦ ਰੱਖੇ ਨੇ, ਮੈਨੂੰ ਬੜੇ ਅਫਸੋਸ ਨਾਲ ਆਖਣਾ ਪੈ ਰਿਹਾ ਹੈ ਕਿ ਇਸ ਪਾਲਿਸੀ ਨੂੰ ਤਰਤੀਬ ਦੇਣ ਵਾਲਿਆਂ ਜ਼ਮੀਨੀ ਹਕਾਇਕ ਵੱਲ ਬਿਲਕੁਲ ਝਾਤ ਨਹੀਂ ਮਾਰੀ। ਫਿਲਮ ਬਣਾਉਣਾ ਕਦੇ ਵੀ ਮਸਲਾ ਨਹੀਂ ਰਿਹਾ। ਲੋਕ ਫਿਲਮ ਉੱਤੇ ਅੱਜ ਵੀ ਕੰਮ ਕਰਦੇ ਨੇ ਅਤੇ ਇਸ ਰਾਹੀਂ ਸਰਮਾਇਆਕਾਰੀ ਵੀ ਕੀਤੀ ਜਾ ਰਹੀ ਹੈ। ਅਸਲ ਮਸਲਾ ਸਰਕਟ ਦਾ ਹੈ। ਪੰਜਾਬ ਵਿੱਚ ਬਣਨ ਵਾਲੀ ਫਿਲਮ ਨੂੰ ਸਿਨੇਮਾ ਹਾਲ ਕਬੂਲ ਹੀ ਨਹੀਂ ਕਰਦੇ। ਉਹਨਾਂ ਦਾ ਆਖਣਾ ਹੈ ਕਿ ਇਹਦਾ ਮਿਆਰ ਅਜਿਹਾ ਨਹੀਂ ਕਿ ਲੋਕ ਸਿਨੇਮੇ ਆ ਕੇ ਇਹ ਫਿਲਮਾਂ ਵੇਖਣ। ਫਿਰ ਜਿੰਨੇ ਵੱਡੇ ਟੈਕਸ ਨੇ ਉਹ ਰਹੀ ਸੀ ਕਸਰ ਕੱਢ ਛੱਡਦੇ ਨੇ। ਇੰਝ ਹੀ ਆਮ ਤੌਰ 'ਤੇ ਵੀ ਮਰਦੀ ਫਿਲਮ ਇੰਡਸਟਰੀ ਨੂੰ ਜ਼ਿੰਦਾ ਕਰਨ ਲਈ ਅਜਿਹੀਆਂ ਪਾਲਿਸੀਆਂ ਨਹੀਂ ਬਣਾਈਆਂ ਜਾਂਦੀਆਂ ਜਿਹੜੀਆਂ ਸ਼ੋਬੇ ਵਿੱਚ ਕੰਮ ਕਰਨ ਵਾਲੇ ਦੀ ਹੌਸਲਾ ਸ਼ਿਕਰੀ ਕਰਨ। ਮੈਂ ਸਮਝਦਾ ਹਾਂ ਕਿ ਜਿਹਨਾਂ ਲੋਕਾਂ ਨੂੰ ਸਰਕਾਰਾਂ ਨੇ ਪੈਸਾ ਵੰਡਿਆ ਹੈ, ਇਹ ਤਾਂ ਉਹ ਹੀ ਨੇ ਜਿਹਦੇ ਹੱਥਾਂ ਉੱਤੇ ਫਿਲਮ ਇੰਡਸਟਰੀ ਬਰਬਾਦੀ ਦਾ ਲਹੂ ਹੈ। ਤੁਸੀਂ ਇਹਨਾਂ ਨੂੰ ਕਰੋੜਾਂ ਰੁਪਏ ਦੇ ਕੇ ਕੀ ਉਮੀਦ ਕਰ ਸਕਦੇ ਹੋ ਕਿ ਹੁਣ ਇਹ ਅਜਿਹੀਆਂ ਫਿਲਮਾਂ ਬਣਾ ਲੈਣਗੇ ਜਿਹਨਾਂ ਨੂੰ ਵੇਖਣ ਲਈ ਉਹ ਲੋਕ ਸਿਨੇਮਾ ਹਾਲ ਦਾ ਰੁੱਖ ਕਰਨਗੇ ਜਿਹੜੇ ਇੰਟਰਨੈਟ ਰਾਹੀਂ ਨੈਟਫਲਿਕਸ ਉੱਤੇ ਦੂਜੇ ਆਨਲਾਈਨ ਪਲੇਟਫਾਰਮ ਉੱਤੇ ਨਿਹਾਇਤ ਮਿਆਰੀ ਅਤੇ ਨਵੇਂ ਮੌਜ਼ੂਆਤ 'ਤੇ ਬਣਾਈਆਂ ਗਈਆਂ ਫਿਲਮਾਂ ਘਰ ਬਹਿ ਕੇ ਵੇਖ ਲੈਂਦੇ ਨੇ? ਮੇਰਾ ਖਿਆਲ ਹੈ ਕਿ ਸ਼ਾਇਦ ਨਹੀਂ।
ਚੱਲੇ ਕਾਰਤੂਸਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਨਵੀਂ ਬੰਦੂਕ ਦੀ ਨਾਲੀ ਵਿੱਚੋਂ ਵੱਡੇ ਫਾਇਰ ਕਰਨਗੇ ਜਿਨ੍ਹਾਂ ਲੋਕਾਂ ਪਹਿਲਾਂ ਫਿਲਮ ਇੰਡਸਟਰੀ ਨੂੰ ਬਰਬਾਦ ਕੀਤਾ, ਹੁਣ ਉਹ ਸਰਕਾਰੀ ਫੰਡਾਂ ਦਾ ਬੇੜਾ ਗਰਕ ਕਰਨਗੇ। ਮੇਰੀ ਮਰੀਅਮ ਸਰਕਾਰ ਨਾਲ ਨਹਾਇਤ ਅਦਬ ਅਤੇ ਇਹਤਰਾਮ ਨਾਲ ਗੁਜ਼ਾਰਿਸ਼ ਹੈ ਕਿ ਲੋਕਾਂ ਵਿੱਚ ਪੈਸੇ ਵੰਡਣ ਦੀ ਥਾਵੇਂ ਉਹ ਸਹੂਲਤਾਂ ਪੈਦਾ ਕਰੋ ਜਿਹੜੀਆਂ ਸਰਮਾਇਆਕਾਰਾਂ ਨੂੰ ਫਿਲਮਾਂ ਬਣਾਉਣ ਉੱਤੇ ਤਹਿਰੀਕ ਦੇਵਣ। ਸਿਨੇਮਾ ਹਾਲ ਬਣਾਓ, ਅਜਿਹਾ ਥੀਏਟਰ ਉੱਤੇ ਸਰਮਾਇਆਕਾਰੀ ਕਰੋ ਜਿਹੜੇ ਲੋਕਾਂ ਨੂੰ ਅਜਿਹੀ ਤਫਰੀਹ ਦੇਣ ਜੇ ਉਹਨਾਂ ਦੇ ਪੂਰੇ ਟੱਬਰ ਲਈ ਸਕੂਨ ਅਤੇ ਆਰਾਮ ਦਾ ਬਾਸ ਬਣੇ। ਇੱਕੋ ਜਿਹੀਆਂ ਫਿਲਮਾਂ, ਇੱਕੋ ਜਿਹੇ ਮੌਜ਼ੂਆਤ ਅਤੇ ਇੱਕੋ ਜਿਹੀਆਂ ਸ਼ਕਲਾਂ ਵਾਲੇ ਅਦਾਕਾਰ ਨਾ ਤਾਂ ਪੰਜਾਬ ਦੀ ਤਰਜਮਾਨੀ ਕਰ ਸਕਦੇ ਨੇ ਅਤੇ ਨਾ ਹੀ ਪੰਜਾਬ ਦੇ ਕਲਚਰ ਨੂੰ ਸਹੀ ਮਾਇਨੇ ਵਿੱਚ ਸਕਰੀਨ ਉੱਤੇ ਪੇਸ਼ ਕਰ ਸਕਦੇ ਨੇ। ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹ ਨਵੇਂ ਫਿਲਮ ਸਾਜ਼ਾਂ ਜਾਂ ਖੋਜਕਾਰਾਂ ਦੀ ਹੌਸਲਾ ਅਫਜ਼ਾਈ ਕਰਦੇ ਜਿਹੜੇ ਫਿਲਮ ਸਾਜ਼ੀ ਦੇ ਜਦੀਦ ਰੁਝਾਨਾਤ ਤੋਂ ਵਾਕਿਫ ਨੇ, ਜਿਹੜੇ ਜਾਣਦੇ ਨੇ ਕਿ ਪ੍ਰੋਪੇਗੈਂਡਾ ਸਿਰਫ ਗਾਲ ਕੱਢਣਾ ਨਹੀਂ, ਕਿਸੇ ਨੂੰ ਮੰਦਾ ਬੋਲ ਕੇ ਤੁਸੀਂ ਆਪਣੀ ਗੱਲ ਦਾ ਮੁੱਦਾ ਬਿਆਨ ਨਹੀਂ ਕਰ ਸਕਦੇ, ਬਲਕਿ ਤੁਹਾਡੀ ਗੱਲ ਉਦੋਂ ਹੀ ਵਜ਼ਨ ਰੱਖਦੀ ਹੈ ਜੋ ਤੁਸੀਂ ਆਪਣੇ ਵੱਡੇ ਤੋਂ ਵੱਡੇ ਦੁਸ਼ਮਣ ਨੂੰ ਵੀ ਆਪਣੀ ਰਾਏ ਉੱਤੇ ਕਾਇਲ ਕਰ ਲਵੋ। ਸਾਡੀ ਸਰਕਾਰ ਨੂੰ ਚਾਹੀਦਾ ਸੀ ਕਿ ਅਜਿਹੇ ਲੋਕਾਂ ਦੀ ਸਰਪ੍ਰਸਤੀ ਕੀਤੀ ਜਾਂਦੀ ਜਿਹੜੇ ਪੰਜਾਬ ਦੀ ਧਰਤੀ ਉੱਤੇ ਅਜਿਹੀ ਫਿਲਮ ਤਖਲੀਕ ਕਰਦੇ ਜਿਹਦੇ ਵਿੱਚ ਸਾਨੂੰ ਆਪਣਾ ਪਿਛੋਕੜ, ਰਹਿਤਲ ਅਤੇ ਸਮਾਜ ਦਾ ਮੁਹਾਦਰਾ ਵਿਖਾਈ ਜਾਂਦਾ। ਅਸੀਂ ਆਪਣੇ ਤਾਰੀਖੀ ਕਿਰਦਾਰਾਂ ਨੂੰ ਸਰਕਾਰੀ ਸਰਮਾਏ ਨਾਲ ਬਣਨ ਵਾਲੀਆਂ ਫਿਲਮਾਂ 'ਚ ਵੇਖ ਸਕਦੇ। ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕਿਸੇ ਗੁੱਜਰ, ਅਰਾਈ ਜਾਂ ਬੱਟ ਟਾਈਪ ਬਦਮਾਸ਼ਾਂ ਦੀ ਫਿਲਮਾਂ ਬਣਾਉਣ ਵਾਲਿਆਂ ਦੀ ਥਾਵੇਂ ਉਹਨਾਂ ਫਿਲਮਸਾਜ਼ ਦੀ ਹੌਸਲਾ ਅਫਜ਼ਾਈ ਕਰਦੇ ਜਿਹੜੇ ਪੋਰਸ, ਦੁੱਲੇ ਅਤੇ ਅਹਿਮਦ ਖਾਨ ਖਰਜਾ ਕਿਰਦਾਰਾਂ ਨੂੰ ਪੰਜਾਬ ਦੀ ਤਾਰੀਖੀ ਜ਼ਾਵੀਏ ਨੂੰ ਵੇਖਣ ਦੀ ਸਲਾਹੀਅਤ ਅਤੇ ਸ਼ਊਰ ਰੱਖਦੇ ਨੇ। ਇਹ ਲੋਕਾਂ ਦੇ ਟੈਕਸਾਂ ਦਾ ਪੈਸਾ ਉਸ ਥਾਵੇਂ ਖਰਚ ਹੋਣਾ ਚਾਹੀਦਾ ਸੀ ਜਿਸ ਨੂੰ ਪਤਾ ਲੱਗਦਾ ਕਿ ਇਹ ਸਰਮਾਇਆਕਾਰੀ ਦਾ ਪੰਜਾਬ ਦੀ ਧਰਤੀ ਨੂੰ ਫਾਇਦਾ ਹੋ ਰਿਹਾ ਹੈ। ਬਹਰਹਾਲ ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਵੇਲਾ ਲੱਗਣ ਦੇ ਨਾਲ ਨਾਲ ਪੰਜਾਬੀ ਫਿਲਮ ਸਾਜ਼ਾਂ ਨੇ ਕੋਈ ਨਾ ਕੋਈ ਜ਼ਰੂਰ ਸਿੱਖਿਆ ਹੋਏਗਾ। ਕਮ ਅਜ਼ ਕਮ ਹੁਣ ਹੀ ਸਾਨੂੰ ਪੰਜਾਬੀ ਫਿਲਮ ਵਿੱਚ ਮਸਨੂਈ ਬੋਲੀ ਅਤੇ ਫਜ਼ੂਲ ਲਿਬਾਸ ਵਿਖਾਲੀ ਨਹੀਂ ਦੇਣਗੇ। ਕਿਰਦਾਰਾਂ ਅਤੇ ਕਹਾਣੀਆਂ ਉੱਤੇ ਮਿਹਨਤ ਕੀਤੀ ਜਾਏਗੀ ਅਤੇ ਮਜ਼ਾਕ ਦੀ ਥਾਵੇਂ ਫਿੱਕੀਆਂ ਜੁਗਤਾਂ ਸੁਣਨ ਨੂੰ ਨਹੀਂ ਮਿਲਣਗੀਆਂ। ਚੰਗੇ ਦੀ ਉਮੀਦ ਕਰਦੇ ਹਾਂ ਅਤੇ ਵੀ ਦੁਆ ਗੋ ਹਾਂ ਕਿ ਰੱਬ ਸੱਚਾ ਸਾਡੇ ਇਸ ਖੇਤਰ ਨੂੰ ਬਿਹਤਰੀ ਵੱਲ ਲੈ ਕੇ ਜਾਏ। ਆਪਣੇ ਅਗਲੇ ਵਿਲਾਗ ਵਿੱਚ ਅਸੀਂ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਕਿਹੜਾ ਖੇਤਰ ਹੈ ਜਿੱਥੇ ਸਰਮਾਇਆਕਾਰੀ ਕਰਕੇ ਸਹੀ ਮਾਇਨਿਆਂ ਵਿੱਚ ਪੰਜਾਬੀ ਬੋਲੀ, ਰਹਿਤਲ ਅਤੇ ਸਮਾਜੀ ਰਵਾਇਤ ਨੂੰ ਮਹਿਫੂਜ਼ ਬਣਾਇਆ ਜਾ ਸਕਦਾ ਹੈ। ਅਸੀਂ ਕਿਵੇਂ ਪੰਜਾਬ ਨੂੰ ਇਹਦੇ ਮਾਝੇ ਨਾਲ ਜੋੜ ਕੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਦੇ ਹਾਂ ਕਿ ਸਾਡੀ ਧਰਤੀ ਕਿੱਡੀ ਪੁਰਾਣੀ ਹੈ ਅਤੇ ਇਸ ਨੂੰ ਰਹਿਣ ਸਹਿਣ ਕੀ ਸੀ। ਅੱਜ ਲਈ ਇੰਨਾ ਹੀ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਦੇਸ਼ ਪੰਜਾਬ ਦੇ ਵਾਸੀਆਂ ਉੱਤੇ ਆਪਣੀਆਂ ਰਹਿਮਤਾਂ ਅਤੇ ਨਿਅਮਤਾਂ ਦੀ ਛਾਂ ਰੱਖੇ। ਇੱਥੋਂ ਦਾ ਹਰ ਵਸਨੀਕ ਦੁੱਖਾਂ ਦੀ ਧੁੱਪ ਤੋਂ ਮਹਿਫੂਜ਼ ਰਹੇ ਅਤੇ ਹਰਦਮ ਸੱਤੇ ਖੈਰਾਂ ਹੋਣ। ਕੱਲ੍ਹ ਫੇਰ ਮਿਲਾਂਗੇ। ਰੱਬ ਰੱਖਾ।